ਬਿਲੀਓ ਅੱਜ ਅਸੀਂ ਚੱਲੇ ਹਾਂ ਵੰਡ ਦੀ ਇੱਕ ਹੋਰ ਕਹਾਣੀ ਨੂੰ ਲੱਭਣ ਔਰ ਵੰਡ ਦੀ ਇਹ ਕਹਾਣੀ ਹੈ ਪਿੰਡ ਬੱਦੋਕੇ ਜ਼ਿਲ੍ਹਾ ਲਾਹੌਰ ਦੇ। ਪਿੰਡ ਬੱਦੋਕੇ ਵੰਡ ਤੋਂ ਪਹਿਲੇ ਸੰਧੂ ਸਿੱਖ ਸਰਦਾਰਾਂ ਦਾ ਪਿੰਡ ਸੀ ਔਰ ਇੱਥੇ ਹੀ ਇੱਕ ਖਾਨਦਾਨ ਜਿਹੜਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਸਰਦਾਰ ਸੌਦਾਗਰ ਸਿੰਘ ਦਾ। ਸਰਦਾਰ ਸੌਦਾਗਰ ਸਿੰਘ ਦੀ ਉਸ ਵੇਲੇ ਕੋਈ 1000 ਕਿੱਲੇ 'ਤੇ ਖੇਤੀ ਹੁੰਦੀ ਸੀ ਔਰ ਉਹਨਾਂ ਦੇ ਪੁੱਤਰ ਸਰਦਾਰ ਗਜਨ ਸਿੰਘ ਉਸ ਵੇਲੇ ਡਿਸਟ੍ਰਿਕਟ ਕੌਂਸਲ ਦੇ ਮੈਂਬਰ ਸਨ। ਸਰਦਾਰ ਗਜਨ ਸਿੰਘ ਦੇ ਪੁੱਤਰ ਸਰਦਾਰ ਜਗਦੇਵ ਸਿੰਘ ਅੱਜ ਕੱਲ੍ਹ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਰਹਿੰਦੇ ਹਨ। ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ ਔਰ ਮੈਨੂੰ ਇਹ ਰਿਕੁਐਸਟ ਕੀਤੀ, ਇਹ ਬੇਨਤੀ ਕੀਤੀ ਕਿ ਸਾਡੇ ਵੱਡਿਆਂ ਦਾ ਉਹ ਪਿੰਡ ਜਿੱਥੇ ਸਾਡੇ ਵੱਡਿਆਂ ਦੀਆਂ ਕਈ ਨਸਲਾਂ ਜਮੀਆਂ ਜਾਈਆਂ ਵਸੀਆਂ ਉਹ ਪਿੰਡ ਵਿਖਾ ਦਿੱਤਾ ਜਾਵੇ। ਸੋ ਅੱਜ ਅਸੀਂ ਨਿਕਲ ਰਹੇ ਹਾਂ ਲਾਹੌਰ ਤੋਂ ਔਰ ਅਸੀਂ ਜਾ ਰਹੇ ਹਾਂ ਪਿੰਡ ਬੱਦੋਕੇ ਔਰ ਉੱਥੇ ਲੱਭਦੇ ਹਾਂ ਕਿ ਉਹਨਾਂ ਦਾ ਉਹ ਕਿਲ੍ਹਾ ਉਹ ਜ਼ਮੀਨਾਂ ਅੱਜ ਕਿਸ ਹਾਲ ਦੇ ਵਿੱਚ ਹਨ। ਔਰ ਇੱਕ ਹੋਰ ਵੀ ਅਸੀਂ ਭਾਲ ਕਰਾਂਗੇ ਕਿ ਅਗਰ ਉੱਥੇ ਕੋਈ ਸਾਨੂੰ ਵੱਡੀ ਉਮਰ ਦੇ ਕੋਈ ਬਜ਼ੁਰਗ ਲੱਭ ਜਾਂਦੇ ਜਿਨ੍ਹਾਂ ਦਾ ਜੰਮ ਪਲ ਪਾਰਟੀਸ਼ਨ ਤੋਂ ਪਹਿਲੇ ਦਾ ਹੈ ਤੇ ਸਾਨੂੰ ਹੋਰ ਸੌਖ ਹੋ ਜਾਏਗੀ ਉਹਨਾਂ ਦੇ ਬਾਰੇ ਕੁਝ ਜਾਣਨ ਦੀ। ਕਿਉਂ ਜੇ ਹੁੰਦਾ ਇੰਜ ਹੈ ਕਿ ਵੱਡੀ ਉਮਰ ਦੇ ਬਜ਼ੁਰਗ ਜਿੱਥੇ ਨਹੀਂ ਲੱਭਦੇ ਉੱਥੇ ਪੁਰਾਣੀ ਹਿਸਟਰੀ ਪੁਰਾਣੀ ਤਾਰੀਖ ਉਹ ਲੱਭਣੀ ਔਖੀ ਹੋ ਜਾਂਦੀ ਹੈ। ਸੋ ਇਸ ਪਿੰਡ ਦੇ ਵਿੱਚ ਹੋਰ ਕਿਹੜੇ ਖਾਨਦਾਨ ਆਬਾਦ ਸੀ ਪਾਰਟੀਸ਼ਨ ਤੋਂ ਪਹਿਲੇ ਉਹ ਵੀ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਅੱਜ ਦਾ ਦਿਨ ਸਾਡਾ ਗੁਜ਼ਰੇਗਾ ਪਿੰਡ ਬੱਦੋਕੇ ਜ਼ਿਲ੍ਹਾ ਲਾਹੌਰ ਦੇ ਵਿੱਚ। ਹੁਣ ਅਸੀਂ ਚੜ੍ਹਦੇ ਤੋਂ ਲਹਿੰਦੇ ਵਾਲੇ ਪਾਸੇ ਜਾ ਰਹੇ ਹਾਂ ਤੇ ਖੱਬੇ ਪਾਸੇ ਜਿਹੜੇ ਸਾਡੇ ਹੈ ਬੱਦੋਕੀ ਇਹ ਰਕਬਾ ਜਿਹੜਾ ਹੈ ਇਹ ਰਕਬਾ ਬੱਦੋਕੀ ਦਾ। ਪਿੰਡ ਅੱਗੇ ਕਿਹੜੇ ਕਿਹੜੇ पिंड की लद्देगी फिर उस लद्देगी जो कि पांडोगी तो फिर ये आप सामने लहंदे पास जो है ना आसू सुलेमान ਤੇ ਆ ਜੇ ਪਿੰਡ ਜਿਹੜਾ ਹੈ ਨਜ਼ਰ ਆ ਰਿਹਾ ਤੁਹਾਨੂੰ ਇਹ ਬੱਦੋਕੀ ਆ ਪੁਰਾਣਾ ਰਸਤਾ ਭਾਜੀ ਆ ਬੜਾ ਪੁਰਾਣਾ ਰਸਤਾ। ਅੱਛਾ ਅਜੇ ਵੀ ਹੈ। ਲਓ ਜੀ ਆਪਾਂ ਵੀ ਫਿਰ ਇਹ ਲੱਦੇਗੀ ਨੂੰ ਤੇ ਬੱਦੋਕੀ ਨੂੰ ਰਕਬਾ ਆ ਰਸਤਾ ਮਿਲਾਂਦਾ ਜੀ। ਠੀਕ ਹੈ ਚਲੋ ਜੀ ਅਸੀਂ ਵੀ ਪੁਰਾਣੇ ਰਸਤੇ ਤੇ ਫਿਰ ਅੱਜ ਬੱਦੋਕੀ ਜਾ ਰਹੇ ਹਾਂ। ਲਓ ਜੀ ਅਸੀਂ ਫਿਰ ਰਹੇ ਹਾਂ ਬੱਦੋਕੇ ਪਿੰਡ ਦੇ ਵਿੱਚ ਤੇ ਇਹ ਤੇ ਜ਼ਾਰੀ ਜੀ ਗੱਲ ਹੈ ਨਵੀਆਂ ਆਬਾਦੀਆਂ ਹਾਂਜੀ ਆ ਰਕਬਾ ਨਵੀਆਂ ਗਲੀਆਂ ਸਾਰਾ ਕੁਝ ਇਹੀ ਹੈ। ਤੇ ਅੱਗੇ ਚੱਲਦੇ ਹਾਂ ਕੋਈ ਪੁਰਾਣੇ ਪਿੰਡ ਜਿਹੜਾ ਉਸ ਵੇਲੇ ਦਾ ਆਬਾਦ ਸੀ ਉਹ ਜਿੰਨਾ ਕੁ ਬਚਿਆ ਹੈ ਉਹਨਾਂ ਕੁ ਫਿਰ ਦੇਖਦੇ ਹਾਂ। ਲਓ ਜੀ ਸੰਧੂ ਸਾਹਿਬ ਹੈ ਤੁਹਾਡੇ ਵੱਡਿਆਂ ਦਾ ਪਿੰਡ ਆ ਇੱਥੇ ਤੁਸੀਂ ਰੋਕੋ ਤੁਹਾਡਾ ਪਿੰਡ ਆ ਗਿਆ ਜੀ। ਇੱਥੋਂ ਹੁਣ ਆ ਰਸਤਾ ਜਾਂਦਾ ਕਬਰਸਤਾਨ ਵਾਲੀ ਸਾਈਡ ਤੇ ਜੀ ਜੀ ਠੀਕ ਹੈ। ਇਹ ਪਿੰਡ ਅੰਦਰ ਇੰਟਰ ਹੋ ਗਿਆ ਇੱਕ ਕਬਰਸਤਾਨ ਇੱਕ ਬੈਕ ਸਾਈਡ ਤੇ ਅੱਗੇ ਬੜਾ ਰਕਬਾ ਸੀ ਉਹ ਵੀ ਸਰਦਾਰਾਂ ਦਾ ਸੀ ਤੇ ਟਿੱਬਾ ਹੈ ਜਿੱਥੇ ਹੁਣ ਸਾਡਾ ਪਿੰਡ ਦਾ ਅੱਜਕੱਲ ਕਬਰਸਤਾਨ ਬਣਿਆ ਹੋਇਆ ਹੈ। ਅੱਛਾ ਅੱਛਾ ਸੋ ਰਕਬਾ ਵੀ ਸਰਦਾਰਾਂ ਦੀ ਗੱਲ ਹੈ ਸਰਦਾਰਾਂ ਦੀ ਬਿਲਕੁਲ ਸੰਧੂ ਸਾਹਿਬ। ਹਾਂ ਲਓ ਜੀ ਦਿਖਾਉਂਦੇ ਜੋ ਫੈਸਲ ਸਾਹਿਬ ਪਿੰਡ ਦੀਆਂ ਗਲੀਆਂ। ਹਾਂ ਯਾਸੀਨ ਨੂੰ ਫੋਨ ਕੀਤਾ ਆ ਗਿਆ ਤੇ ਫਿਰ ਉਹਦੇ ਕੋਲ ਇੱਥੇ ਆਇਆ। ਹਾਂ ਤਾਂ ਅਗਰ ਭੱਜੇ ਆਇਆ ਤੂੰ ਕਿੰਨਾ ਮਜ਼ਾਕ ਕੀਤਾ ਉਹਦਾ ਅੰਗਰੇਜ਼ ਕਰਦੇ ਨੇ ਆਪਾਂ ਪ੍ਰੈਂਕ ਨਹੀਂ ਉਹ ਖੜਾ ਅਪ੍ਰੈਲ ਫੂਲ ਕਰਦੇ ਤੂੰ ਉਹ ਦਸਤ ਫੂਲ ਬਣਾਇਆ। ਹਾਂਜੀ ਜਗਦੇਵ ਸਿੰਘ ਸਾਹਿਬ ਇਹੀ ਤੁਹਾਡਾ ਵੱਡਿਆਂ ਦੇ ਪਿੰਡ ਦੀਆਂ ਇਹੀ ਗਲੀਆਂ ਦੱਸ ਰਹੇ ਨੇ ਕਿ ਕਿਲ੍ਹਾ ਤਾਂ ਸਾਰਾ ਜਿਹੜਾ ਹੈ ਉਹ ਟੁੱਟ ਬਾਈ ਦਾ ਸ਼ਿਕਾਰ ਹੋ ਗਿਆ ਲੇਕਿਨ ਉਹ ਜਗ੍ਹਾ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਤੁਹਾਡੇ ਵੱਡਿਆਂ ਦਾ ਘਰ ਹੈ ਸੀ ਬਣਿਆ ਹੋਇਆ ਸੀ। ਪਿੰਡ ਵਾਲੇ ਵੀ ਪੁਰਾਣੇ ਲੋਕ ਇਹ ਦੱਸਦੇ ਨੇ ਕਿ ਇੱਥੇ 7-8 ਕਨਾਲ ਦਾ ਜਿਹੜਾ ਸੀ ਉਹ ਤੁਹਾਡਾ ਘਰ ਹੈ ਸੀ। ਉਹਨਾਂ ਨੂੰ ਵੀ ਪਤਾ ਹੈ ਤੇ ਬਾਅਦ ਇਹ ਦੱਸਦੇ ਨੇ ਕਿ ਇੱਥੇ ਕੋਈ ਦਰਜਨਾਂ ਘਰ ਉਸ ਦੇ ਅੰਦਰ ਜਿਹੜੇ ਸਨ ਉਹ ਆਬਾਦ ਹੋਏ ਸਨ। ਤੇ ਇਹ ਉਹੀ ਪੁਰਾਣੀਆਂ ਗਲੀਆਂ ਅਜੇ ਵੀ ਉਂਝ ਹੀ ਗਲੀਆਂ ਜਿਹੜੀਆਂ ਨਾ ਉਹੀ ਉਹਨਾਂ ਹੀ ਥਾਵਾਂ ਤੇ ਹਨ। ਘਰ ਨਵੇਂ ਬਣ ਗਏ ਕੱਚਿਆਂ ਤੋਂ ਪੱਕੇ ਹੋ ਗਏ ਲੇਕਿਨ ਗਲੀਆਂ ਸਾਰੀਆਂ ਉਹੀ ਹਨ ਜੀ। ਇਹ ਐਜ਼ ਇਟ ਇਜ਼ ਨਾ ਜੀ ਜੀ ਸਾਰਾ ਕਿਲਾ ਹੀ ਕਿਲਾ ਨਵਾਂ ਸਾਰੇ ਹੈ ਸਨ ਇੱਥੋਂ ਕਿਲਾ ਸ਼ੁਰੂ ਹੋ ਜਾਂਦਾ ਸੀ। ਲਓ ਜੀ ਇਹ ਜਿਹੜੀ ਜਗ੍ਹਾ ਹੈ ਇੱਥੋਂ ਦੱਸਦੇ ਆ ਕਿ ਕਿਲਾ ਜਿਹੜਾ ਸੀ ਸੌਦਾਗਰ ਸਿੰਘ ਦਾ ਜਿਹੜਾ ਬਣਾਇਆ ਸੀ ਉਹ ਇੱਥੋਂ ਸ਼ੁਰੂ ਹੋ ਜਾਂਦਾ ਸੀ। ਇੱਥੇ ਸੀ ਉਹ ਕਿਲਾ ਦਾ ਦਰਵਾਜ਼ਾ। ਅੱਛਾ 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 ਇਹ ਫਿਰ ਐਸ ਉਹਨਾਂ ਨੇ ਖਤਮ ਕਰਤਾ। ਹਾਂ 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 ਇੱਥੇ ਬਿਲਕੁਲ ਬਕਾਇਦਾ ਗੇਟ ਲੱਗਾ ਹੋਇਆ ਸੀ। ਜੀ 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 ਤੇ ਇਹ ਕਿਲਾ ਪੂਰਾ ਇਧਰ ਵੀ ਕਾਰ ਸਨ ਤੇ ਇਧਰ ਵੀ ਕਾਰ ਸਨ। ਹਾਂ ਹਾਂ ਐਜ਼ ਇਟ ਇਜ਼ ਆਜੋ। ਇਹ ਕਿਲੇ ਦੀ ਉਹ ਜਗ੍ਹਾ ਹੈ ਜਿੱਥੇ ਸਾਰੇ ਨਵੇਂ ਘਰ ਬਣ ਗਏ। ਬਕਾਇਦਾ ਇਹਦੇ ਵਿੱਚ ਸੋਲਰ ਲੱਗਾ ਹੋਇਆ ਸੀ। ਹਾਂ ਇਸ ਸਾਈਡ ਤੇ ਨਾਲੀ ਸੀ। ਹੂੰ ਠੀਕ ਹੈ ਬੜਾ
ਖੂਬਸੂਰਤ ਬਣਿਆ ਹੋਇਆ ਸੀ। ਕਿੰਨੇ ਕੁ ਏਰੀਏ ਦੇ ਵਿੱਚ ਹੈ ਸੀ? ਇਹ ਉਹ ਲਾਸਟ ਤੁਹਾਨੂੰ ਦੀਵਾਰ ਨਜ਼ਰ ਆ ਰਹੀ ਹੈ, ਹਾਂ ਹਾਂ। ਉੱਥੇ ਤੱਕ ਹੈ ਸੀ। ਇੱਧਰ ਵੀ ਘਰ ਸਨ, ਇੱਧਰ ਵੀ ਘਰ ਸਨ, ਕਾਫੀ ਘਰ ਮੈਂ ਅੰਦਾਜ਼ਨ ਕਿੰਨਾ ਏਰੀਆ ਅਗਰ ਕਨਾਲਾਂ ਦੇ ਵਿੱਚ ਅਸੀਂ ਵੇਖੀਏ, ਕੋਈ 8-10 ਕਨਾਲ ਦੇ ਅੰਦਰ? ਤਕਰੀਬਨ ਜ਼ਿਆਦਾ, ਇਸ ਤੋਂ ਵੀ ਜ਼ਿਆਦਾ ਸੀ? ਇਹ ਤਕਰੀਬਨ ਕੋਈ 2-1 ਕਿੱਲੇ ਦੇ ਵਿੱਚ ਦਰਮਿਆਨ ਦੇ ਵਿੱਚ ਸੀ। ਅੱਛਾ ਦੇਖੋ ਅੱਛਾ ਨਾ, ਅੱਛਾ। ਇਹਦੇ ਵਿੱਚ ਕਿੱਲੇ ਦਾ ਕੁਝ ਦਰਵਾਜ਼ਾ ਆ ਤੁਹਾਨੂੰ ਨਜ਼ਰ ਆ ਹਾਂ ਰਿਹਾ ਹਾਂ ਹੈ। ਇਹ ਪੁਰਾਣੇ ਘਰ ਹੁਣ ਵੀ ਉਹ ਆਸਾਰ ਨਜ਼ਰ ਆ ਰਹੇ ਨੇ। ਜੀ ਅੱਗੇ ਜੀ। ਜਾ ਕੇ ਥੋੜਾ ਆਓ ਜੀ, ਕੋਈ ਥੋੜੀ ਜਿਹੀ ਵੀ ਚੀਜ਼ ਨਜ਼ਰ ਆਂਦੀ ਹੈ ਤੇ ਦੇਖ ਲਵੀਏ। ਆ ਜਾਓ। ਹਾਂਜੀ, ਉਸ ਕਿਲੇ ਦਾ ਜਿਹੜਾ ਇਸ ਵੇਲੇ ਹੈ ਸੀ, ਇਹ ਸਿਰਫ ਇੱਕ ਦੀਵਾਰ ਸਾਨੂੰ ਜਿਹੜੀ ਹੈ, ਕੰਧ ਇੱਕ ਇਹ ਬਚੀ ਹੋਈ ਨਜ਼ਰ ਆਂਦੀ ਹੈ। ਸੋ ਥੋੜਾ ਜਿਹਾ ਦਿਖਾ ਦਿਓ ਫੈਸਲ ਸਾਹਿਬ। ਇਹ ਅਜੇ ਤੱਕ ਬਚੀ ਹੋਈ ਹੈ। ਇਹ ਕਿਲੇ ਦੀਆਂ ਲੱਕੜਾਂ ਡੈਫੀਨੇਟਲੀ ਇਹੀ ਹੈ। ਤੇ ਇਹ ਫਿਰ ਕਿਲਾ ਜਿਹੜਾ ਹੈ ਕਦੋਂ ਡਿੱਗਣਾ ਸ਼ੁਰੂ ਹੋਇਆ, ਕਦੋਂ ਇਹਦੀ ਬਣ ਟੁੱਟ ਜਿਹੜੀ ਹੈ ਉਹ ਹੋਈ ਹੈ, ਤੁਹਾਨੂੰ ਕਦੋਂ ਤੱਕ ਯਾਦ ਆਂਦਾ ਹੈ ਕਿ ਕਿਲਾ ਮੁਕੰਮਲ ਇੱਥੇ ਕਾਇਮ ਸੀ? ਇਹ ਤਕਰੀਬਨ ਕਹਿ ਲਓ ਕਿ 10 ਸਾਲ ਪਹਿਲੇ ਜੋ ਹੈ ਨਾ, ਕਿਲਾ ਨੂੰ ਜੋ ਹੈ ਨਾ, ਕਿਲੇ ਦੇ ਜਿਹੜੇ ਲੋਕ ਸਨ, ਹਾਂ ਹਾਂ ਜਿਹੜੇ ਰਿਹਾਇਸ਼ ਪਜ਼ੀਰ ਸਨ, ਜੀ ਜੀ ਉਹਨਾਂ ਜੀ। ਨੇ ਆਪਣੇ ਜੋ ਰੈਨੋਵੇਸ਼ਨ ਕਰਨਾ ਸ਼ੁਰੂ ਕਰ ਦਿੱਤੀ, ਮਕਾਨਾਂ ਨੂੰ ਤੋੜ ਕੇ ਆਪਣੀ ਰੈਨੋਵੇਸ਼ਨ ਸ਼ੁਰੂ ਕਰ ਦਿੱਤੀ। ਇਹ ਜੋ ਹੁਣ ਤੁਹਾਨੂੰ ਨਜ਼ਰ ਆ ਰਿਹਾ ਹਾਂ ਇਹ ਹਾਂ 10 ਸਾਲ ਪਹਿਲੇ ਤੋਂ ਜੋ ਹੈ ਨਾ, ਜੀ ਜੀ ਜੀ। ਬਿਲਕੁਲ ਐਜ਼ ਇਟ ਇਜ਼ ਸੀ। 10 ਸਾਲ ਪਹਿਲੇ ਤੱਕ ਮੌਜੂਦ ਸੀ। ਹਾਂ, 10 ਸਾਲ ਪਹਿਲੇ ਤੱਕ ਮੌਜੂਦ ਸੀ, ਐਜ਼ ਇਟ ਇਜ਼ ਸੀ। ਇਹ ਦੇਖੋ ਨਾ, ਬੜਾ ਉਹੀ ਮਤਲਬ ਇਹ ਵੇਖੋ ਨਾ, ਡਾਟ ਜਿਵੇਂ ਡਾਟਾਂ ਆਈਆਂ ਹੋਈਆਂ ਨੇ ਤੇ ਇਹ ਸਾਰਾ ਕੁਝ ਬਾਰੀ ਬਣੀ ਹੋਈ। ਇਹ ਦਿਖਾ ਦਿਓ ਜੀ। ਇਹ ਅਜੇ ਤੱਕ ਤਾਂ ਤੁਹਾਡੇ ਵੱਡਿਆਂ ਦੀ ਇਹ ਇੱਕ ਨਿਸ਼ਾਨੀ ਜਿਹੜੀ ਹੈ, ਐਸਾ ਨਜ਼ਰ ਜਿਹੜੀ ਹੈ ਉਹੀ ਆ ਰਹੀ ਜੇ। ਤੁਸੀਂ ਵੀ ਇਹ ਦੇਖ ਸਕਦੇ ਹੋ। ਬਾਕੀ ਸਾਰਾ ਤਾਂ ਟੁੱਟ ਵੱਜ ਗਿਆ। ਨਵੇਂ ਇੱਥੇ ਲੋਕਾਂ ਨੇ ਆਪਣੇ ਆਪਣੇ ਘਰ ਬਣਾਏ। ਔਰ ਦੂਜਾ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਉਸ ਘਰ ਦੇ ਵਿੱਚੋਂ, ਉਸ ਬੰਗਲੇ ਦੇ ਵਿੱਚੋਂ ਜਿਹੜੀ ਲੱਕੜ ਹੈ, ਇਹ ਬਾਕੀ ਚੀਜ਼ਾਂ ਹਨ। ਇਹ ਦੇਖ ਲਓ ਕਿ ਇਹ ਤੁਹਾਡੇ ਵੱਡਿਆਂ ਦੀਆਂ ਜਿਹੜੀ ਲੱਕੜ ਹੈ ਨਾ, ਇਹੀ ਲੱਗੀ ਹੋਈ ਜੀ। ਇਹ ਸਾਰੀ ਲੱਕੜੀ ਇਹ ਦੇਖ ਲਓ। ਅਜੇ ਤਾਂ ਕੁਝ ਹੈ ਜੀ। ਹਾਂ, ਤੁਸੀਂ ਦੇਖ ਸਕਦੇ ਹੋ। ਹਾਂਜੀ, ਇਹ ਦਰਵਾਜ਼ੇ ਪੁਰਾਣੇ, ਥੱਲੇ ਇਹ ਕੁੰਡੇ। ਹਾਂਜੀ, ਇਹ ਕੁੰਡੇ ਸੌਦਾਗਰ ਸਿੰਘ ਹੋਰਾਂ ਜਾਂ ਤੁਹਾਡੇ ਦਾਦੇ ਹੋਰਾਂ ਨੇ ਇਹ ਸਾਰੇ ਜਿਹੜੇ ਲਾਏ ਸਨ, ਉਹ ਅਜੇ ਸਾਨੂੰ ਇੱਥੇ ਕੁਝ ਨਜ਼ਰ ਆ ਰਹੇ ਹਨ। ਲੇਕਿਨ ਹੁਣ ਲੱਗਦਾ ਹੈ ਕਿ ਅਗਲੇ ਸਾਲ ਡੇਟ ਦੇ ਅੰਦਰ ਇਹ ਵੀ ਸਾਰਾ ਤੇ ਕੋਈ ਨਿਸ਼ਾਨ ਇੱਥੇ ਜਿਹੜਾ ਹੈ ਉਹ ਖਤਮ ਹੋ ਜਾਏਗਾ। ਮੁਹੰਮਦ ਅਰਸ਼ਦ ਸਾਹਿਬ ਇਸ ਕਿਲੇ ਦੇ ਵਿੱਚ ਰਹਿੰਦੇ ਰਹੇ ਨੇ, ਇਹਨਾਂ ਦੇ ਇੱਥੇ ਘਰ ਹੈ, ਇਸ ਕਿਲੇ ਦੇ ਬਾਰੇ ਦੱਸਣਗੇ। ਇਹ ਕਿੰਨਾ ਕੁ ਕਿਲਾ ਹੁੰਦਾ ਸੀ, ਕੋਈ ਦੱਸੋ ਇਸ ਦੇ ਬਾਰੇ। ਇਹ ਤਕਰੀਬਨ ਜਨਾਬ ਇੱਧਰ ਇਹ ਲਾਈਨ ਜਾ ਰਹੀ ਆ ਪਿਛਲੀ ਚਬਾਰੇ ਦੀ। ਹਾਂ ਉਹ ਉੱਥੇ ਨੁੱਕਰ 'ਚ ਚਬਾਰਾ ਹੁੰਦਾ ਸੀ, ਹਾਂ, ਜਿੱਥੇ ਉਹ ਮਕਾਨ ਨਹੀਂ ਬਣੇ ਹੋਏ। ਉਹ ਪਿੱਛੇ ਵਾਲੇ। ਹਾਂਜੀ, ਹਾਂ ਹਾਂ, ਉੱਥੇ ਚਬਾਰਾ ਹੁੰਦਾ ਸੀ। ਹਾਂ ਹਾਂ, ਉਧਰ ਇਸ ਨੁੱਕਰ 'ਚ ਉਹ ਪਰਲੇ ਬੰਨੇ ਚਬਾਰਾ ਹੁੰਦਾ ਸੀ। 4 ਚਬਾਰੇ ਦੱਸਦੇ, 4 ਚਬਾਰੇ ਹੁੰਦੇ ਸੀ। ਇੱਕ ਇਸ ਪਾਸੇ ਹੈਗਾ ਸੀ ਹਾਂ ਹਾਂ, ਮੇਰੇ, ਇੱਕ ਮੇਰੇ ਇਸ ਪਾਸੇ ਹੈਗਾ ਸੀ। ਠੀਕ ਹੈ। ਇਹ ਅੱਗੇ ਫਰੰਟ ਤੇ ਮੈਂ ਬੈਠਾ, ਅੱਗੇ ਹੁੰਦਾ ਸੀ ਗੇਟ ਹਾਂ ਹਾਂ, ਕਿਸੇ ਜ਼ਮਾਨੇ 'ਚ। ਜੀ ਜੀ, ਵੱਡਾ ਜਿੱਥੋਂ ਕਿਲੇ ਨੂੰ ਅੱਗੇ ਆਉਂਦੇ ਸੀ। ਹਾਂ ਹਾਂ, ਉਹ ਗੇਟ ਦਿੱਤਾ ਸੀ ਪੁੱਟ, ਠੀਕ ਹੈ। ਕਿਉਂਕਿ ਫਿਰ ਜਗ੍ਹਾ ਜਵੰਡੀਆਂ ਤਕਸੀਮ ਹੋ ਗਈਆਂ। ਇਹਦੇ ਵਿੱਚ ਫਿਰ ਕਿਤਨੇ ਘਰ ਆਬਾਦ ਹੋਏ ਉਸ ਕਿਲੇ ਦੇ ਅੰਦਰ? ਉਸ ਵਕਤ ਦੇ ਵਿੱਚ ਇਸ ਕਿਲੇ ਦੇ ਵਿੱਚ ਤਕਰੀਬਨ ਜਦੋਂ ਆਏ ਸੀ ਉਦੋਂ ਕੋਈ 90 ਤੋਂ ਉੱਤੇ ਘਰ ਸੀ। ਕਿਲੇ ਦੇ ਵਿੱਚ ਜਿਹੜਾ ਆ ਕੇ ਆਬਾਦ ਹੋਇਆ ਸੀ, ਇੰਨਾ ਵੱਡਾ ਕਿਲਾ ਸੀ? ਹਾਂਜੀ, ਅੱਛਾ ਅੱਛਾ ਅੱਛਾ। ਇਹਦੀ ਇਹ ਕੋਠੜੀ ਵੇਖ ਲਓ, ਇਹ ਕਮਰੇ ਹੁੰਦੇ ਸੀ। ਹਾਂ ਹਾਂ, ਹਾਂ, ਫਿਰ ਤੇ ਕਿਸੇ ਨੇ ਇੱਧਰ ਨੂੰ ਕਰ ਲਈ, ਕਿਸੇ ਨੇ ਇੱਧਰ ਨੂੰ ਕਰ ਲਈ। ਇਹ ਕਮਰਾ ਜੀ ਪੂਰਾ ਪਿੱਛੇ, ਜੀ ਜੀ ਜੀ, ਠੀਕ ਹੈ। ਇਹਦੇ ਪਿੱਛੇ ਹੁੰਦਾ ਸੀ, ਅੱਗੇ ਪਿੱਛੇ ਕਮਰੇ ਹੁੰਦੇ ਸੀ, ਅੱਗੇ ਸੋਫਾ ਹੁੰਦਾ ਸੀ। ਹਾਂ ਹਾਂ ਹਾਂ, ਸੋਫਾ ਸਮਝਦੇ, ਜੀ ਜੀ ਯਾਨੀ ਕਿ ਬਰਾਂਡਾ ਟਾਈਪ। ਜੀ ਉਹ ਜੀ ਫਿਰ ਇਸ ਸਾਈਡ ਤੋਂ ਵੜ ਕੇ ਇਸ ਸਾਈਡ ਤੋਂ ਆ ਨਿਕਲਦੇ ਜੀ ਜੀ ਜੀ, ਇਸ ਤਰ੍ਹਾਂ। ਇਸ ਚੀਜ਼ ਹੈਗੀ ਸੀ। ਹੁਣ ਤੇ ਸਿਰਫ ਇੱਕ ਭਾਈ ਕਬਾਲ ਦੇ ਮੇਰੇ ਖਿਆਲ 2 ਕਮਰੇ ਬਚੇ ਹੋਣੇ ਨੇ, ਬਾਕੀ ਤਕਰੀਬਨ ਇਹ ਸਾਰਾ ਢਹਿ ਗਿਆ। ਜਾਂ ਆਹ ਕਮਰੇ 2 ਪਏ ਨੇ ਪੁਰਾਣੇ। ਅੱਛਾ, ਕੋਈ ਜੇ ਪੁਰਾਣਾ ਕਮਰਾ ਕੋਈ ਨਜ਼ਰ ਆਉਂਦਾ। ਆਹ ਕਮਰੇ ਦੇਖੋ ਨਾ। ਹੂੰ। ਹਾਂਜੀ, ਜਗਦੇਵ ਸਿੰਘ ਜੀ, ਤੇ ਮੈਂ ਇੱਕ ਹੋਰ ਨਾਲ ਜਗਦੇਵ ਸਿੰਘ ਜੀ ਐਡੀਸ਼ਨ ਕਰਾਂਗਾ। ਸੰਗਾ ਸਾਹਿਬ ਤੁਹਾਨੂੰ ਇੱਕ ਹੋਰ ਸ਼ਖਸੀਅਤ ਦੇ ਨਾਲ ਵੀ ਮਿਲਾਣਗੇ, ਨਰਿੰਦਰਦੀਪ ਸਿੰਘ ਸੰਧੂ ਸਾਹਿਬ। ਨਰਿੰਦਰਦੀਪ ਸਿੰਘ ਸੰਧੂ ਹੋਰਾਂ ਦਾ ਜਿਹੜਾ ਪਿੰਡ ਹੈ ਉਹ ਇੱਥੋਂ ਰਾਜਾ ਜੰਗ, ਉਹ ਕੋਈ ਮੇਰੇ ਦੇਖਣ ਦੇ ਵਿੱਚ 20 ਕਿਲੋਮੀਟਰ ਬਣਦਾ ਹੈ ਤਕਰੀਬਨ। ਔਰ ਸੰਧੂ ਫੈਮਿਲੀ, ਜੀ ਸੰਧੂ ਫੈਮਿਲੀ, ਉੱਥੇ ਨਰਿੰਦਰਦੀਪ ਸਿੰਘ ਹੋਰਾਂ ਦਾ ਜਿਹੜੀ ਤੁਸੀਂ ਕੋਠੀ ਦੇਖੀ, ਜਿਹੜੀ ਅਜੇ ਕਾਫੀ ਸਾਨੂੰ ਬਚੀ ਹੋਈ ਮਿਲ ਗਈ ਸੀ, ਅਸੀਂ ਰਿਕਾਰਡ ਕਰ ਲਈ, ਸੋ ਬਚ ਗਈ। ਆਉਣ ਵਾਲੀਆਂ ਨਸਲਾਂ ਨੂੰ ਦੇਖਣਗੀਆਂ ਕਿ ਸਾਡੇ ਵੱਡਿਆਂ ਦੀ ਇਹ ਘਰ ਸੀ, ਇਹ ਕੋਠੀ ਸੀ। ਇਸ ਤਰੀਕੇ ਦੇ ਨਾਲ ਹੀ ਨਾ, ਮੈਂ ਹੁਣ ਥੋੜਾ ਜਿਹਾ ਬਚਿਆ ਹੋਇਆ ਹਿੱਸਾ ਜਿਹੜਾ ਜਗਦੇਵ ਸਿੰਘ ਹੋਰਾਂ ਨੂੰ ਦਿਖਾ ਰਹੀ ਸੀ, ਤੇ ਇਹ ਨਰਿੰਦਰਦੀਪ ਸਿੰਘ ਜੀ ਤੁਸੀਂ ਵੀ ਦੇਖ ਲਓ। ਤੇ ਮੈਨੂੰ ਲੱਗਦਾ ਹੈ ਕਿ ਅਗਰ ਤੁਸੀਂ ਕੋਈ ਕਨੈਕਸ਼ਨ ਪੁਰਾਣਾ ਡੈਫੀਨੇਟਲੀ ਕੱਢੋਗੇ, ਇਹ ਵੀ ਸੰਧੂ ਹਨ ਤੇ ਤੁਸੀਂ ਵੀ ਸੰਧੂ ਹੋ, ਤੇ ਤੁਹਾਡਾ ਬਹੁਤ ਪੁਰਾਣਾ ਕਨੈਕਸ਼ਨ ਉਹ ਲੱਗੇਗਾ, ਕਿਉਂਕਿ ਤੁਹਾਡੀ ਪੋਜੀਸ਼ਨ ਵੀ ਜਿਹੜੀ ਸੀ ਉੱਥੋਂ ਦੇ ਲੈਂਡ ਲਾਰਡ ਦੀ, ਰਾਜਾ ਜੰਗ ਦੀ ਵੱਡੇ ਜ਼ਿਮੀਂਦਾਰ ਸੀ, ਇਹ ਵੀ ਇੱਥੋਂ ਦੇ ਵੱਡੇ ਜ਼ਿਮੀਂਦਾਰ ਸਨ।
ਔਰ ਪਾਰਟੀਸ਼ਨ ਤੋਂ ਪਹਿਲੇ ਦਾ ਕੋਈ ਤੁਹਾਡਾ ਕਨੈਕਸ਼ਨ ਉਹ ਲਾਜ਼ਮੀ ਨਿਕਲੇਗਾ। ਦੂਸਰੀ ਚੀਜ਼ ਇੱਕ ਹੋਰ ਜਿਹੜੀ ਹੈ, ਮੈਂ ਜਗਦੇਵ ਸਿੰਘ ਜੀ ਔਰ ਦੀਪ ਸਿੰਘ ਸੰਧੂ ਸਾਹਿਬ ਤੁਹਾਨੂੰ ਇਹ ਕਹਿਣਾ ਚਾਹ ਰਹੀ ਹਾਂ ਕਿ ਤੁਸੀਂ ਜਿੱਥੇ ਜਾ ਕੇ ਵਸੇ ਹੋ ਤੁਹਾਡਾ ਏਰੀਆ ਵੀ ਇੱਕ ਹੈ। ਅਬੋਰ ਦੇ ਅੰਦਰ ਹੀ ਚਾਚਾ ਜੀ ਹੋਰੀ ਜਾ ਕੇ ਵਸੇ ਹਨ ਤੇ ਅਬੋਰ ਦੇ ਅੰਦਰ ਹੀ ਜਗਦੇਵ ਸਿੰਘ ਦੇ ਜਿਹੜੇ ਵੱਡੇ ਹਨ ਉਹ ਜਾ ਕੇ ਵਸੇ ਹਨ। ਸੋ ਤੁਹਾਡਾ ਦੋਨਾਂ ਖਾਨਦਾਨਾਂ ਦਾ ਕੋਈ ਨਾ ਕੋਈ ਕਨੈਕਸ਼ਨ ਬਹੁਤ ਨੇੜੇ ਦਾ ਹੋਏਗਾ। ਤੇ ਉਹ ਤੁਹਾਡੇ ਖਾਨਦਾਨ ਦੀਆਂ ਤੇ ਮੈਂ ਜਿਹੜੀ ਰਾਜਾ ਜੰਗ ਵਾਲੀ ਉਹ ਤੁਸੀਂ ਕਾਫੀ ਕੁਝ ਦਿਖਾਤਾ ਸੀ, ਲੇਕਿਨ ਇੱਥੇ ਤੁਸੀਂ ਦੋਨੋਂ ਭਾਈ ਮੇਰੇ ਚਾਚਾ ਜੀ ਤੇ ਬਾਈ ਜੀ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਹੀ ਥੋੜਾ ਜਿਹਾ ਬਚਿਆ ਹੋਇਆ ਜੇ, ਤਾਂ ਕਿ ਇਹ ਤੁਸੀਂ ਫੁਟੇਜ ਆਪਣੇ ਕੋਲ ਰੱਖ ਲਓ ਤੇ ਜਦੋਂ ਵੀ ਕੋਈ ਹੋਏ ਕਿ ਉਸ ਕਿਲੇ ਦੇ ਵਿੱਚ ਕੀ ਸੀ ਤੇ ਤੁਸੀਂ ਦਿਖਾ ਪਾਓ ਕਿ ਇਹ ਇੱਟਾਂ ਉਸ ਸੌਰੀ ਇਹ ਜਿਹੜੇ ਲੱਕੜ ਹੈ ਉਸ ਵੇਲੇ ਦੇ ਸੀ ਔਰ ਪਿੱਛੇ ਇਹ ਕੁਝ ਬਚਿਆ ਹੋਇਆ ਜੀ। हाँ हाँ ਬਰਾਂਦਾ ਹੈਗਾ। अच्छा अच्छा जे कुछ बचाया है जी। ਹਾਂ ਪਿੱਛੇ ਛੱਤ ਜਿਹੜੀ ਨਾ ਢੇਰ हाँ 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 ਇਹ ਚੁਕਾਟ ਤੇ ਇਹ ਦਰਵਾਜ਼ਾ ਉਹੀ ਹੈ, ਇਹ ਚਗਾਠਾਂ ਹੋਈ ਨੇ। ਇਹ ਬੂਹੇ ਜਿਹੜੇ ਨੇ ਨਾ। ਹਾਂਜੀ ਇਹ ਹੋਈ ਨੇ, ਇਹ, ਅੰਦਰ ਉਹ ਨਕਸ਼ਾ ਹੋਈ ਹੈ। ਹਾਂ ਹਾਂ ਇਹ ਜੀ ਤੇ ਸਿਰਫ ਇਹ ਨਾ ਇਹਦੇ ਥੱਲੇ ਆਪਣਾ ਉਹ ਕਰ ਦਿੱਤਾ ਸੀ ਗਾਰਡਰ ਪਾ ਦਿੱਤੇ। ਹਾਂ ਛੱਤਾਂ ਨਵੀਆਂ ਗਾਰਡਰ ਉਹੀ ਹਨ। ਹਾਂ ਨਹੀਂ ਗਾਰਡਰ ਨਵੇਂ ਪਾਏ ਨੇ। ਅੱਛਾ ਗਾਰਡਰ ਨਵੇਂ ਪਏ ਹਨ। ਹਾਂ ਵਿੱਚ ਪੁਰਾਣੇ ਖਰਾਬ ਹੋ ਗਏ ਹੋਣਗੇ। ਹਾਂ ਖਰਾਬ ਹਾਂ ਹੋ ਗਏ ਸੀ। ਹਾਂ ਹਾਂ ਠੀਕ ਹੈ ਵਿੱਚ ਹੈ ਨਹੀਂ। ਇਹ ਬਚਿਆ ਹੋਇਆ ਜਗਦੇਵ ਸਿੰਘ ਜੀ ਸੰਧੂ ਸਾਹਿਬ, ਇਹ ਬੂਆ ਅੰਦਰ ਆ ਜਾਓ। ਹਾਂ ਇਹ ਬੂਆ ਬਚਿਆ ਹੋਇਆ ਜੇ, ਇਹ ਚੁਕਾਠਾਂ ਜੇ ਬਚੀਆਂ ਹੋਈਆਂ ਜੇ। ਨਿਸ਼ਾਨੀ ਲੱਭ ਗਈ ਜੀ ਤੁਹਾਡਾ। ਅਸਲ ਤੇ ਕਿਲਾ ਵੱਡਾ ਬਹੁਤ ਸੀ ਤੇ ਐਂਡ ਤੇ ਹੁਣ ਸਾਨੂੰ ਪਤਾ ਚੱਲ ਰਿਹਾ ਹੈ ਕਿ ਇਹ ਕੁਝ ਬਚਿਆ ਹੋਇਆ ਹੈ। ਸੋ ਅਜੇ ਸਲਾਮਤ ਹੈ। ਆ ਜਾਓ ਕੁਝ ਅੰਦਰ ਦੇਖਦੇ ਹਾਂ ਕਿ ਹੋਰ ਕੀ ਕੀ ਹੈ। ਇਹ ਅੰਦਰ ਵੀ ਜੀ ਇਹ ਜਿਹੜੇ ਹਨ ਆਪਣਾ ਬੂਹੇ ਦਰਵਾਜ਼ੇ ਪੁਰਾਣੇ ਹਾਂ ਹਾਂ ਇਹ ਸਾਰਾ ਕੁਝ ਜੀ ਉਹੀ ਪੁਰਾਣਾ ਹੈ। ਤੇ ਇੱਧਰ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਂਦੇ ਹਾਂ ਜੀ। ਇਹ ਵੀ ਅਜੇ ਬੜੀ ਸੋਹਣੀ ਪੋਜੀਸ਼ਨ ਦੇ ਵਿੱਚ ਜਿਹੜੀ ਹੈ ਨਾ ਇਹ ਵੀ ਅਜੇ ਬਚਿਆ ਹੋਇਆ ਜੀ ਬੜੀ ਬਿਹਤਰ ਪੋਜੀਸ਼ਨ ਦੇ ਵਿੱਚ। ਲੱਕੜੀ ਉਸ ਵੇਲੇ ਨਾ ਬਹੁਤ ਖੂਬਸੂਰਤ ਇਸਤੇਮਾਲ ਕਰਦੇ ਸੀ, ਬੜੀ ਮਜ਼ਬੂਤ ਲੱਕੜੀ ਹੁੰਦੀ ਸੀ। ਇਹ ਬਾਰੀ ਹੋਣੀ ਹੈ ਨਾ? ਹਾਂਜੀ ਬਾਰੀ। ਇਹ ਵੀ ਸਾਰੇ ਉਹੀ ਬੂਏ, ਇਹ ਸਾਰਾ ਕੁਝ ਉਹੀ ਬੂਏ। ਇਹ ਫਿਰ ਇਸੇ ਹੀ ਰੰਗ ਦਾ ਪਹਿਲੇ ਹੋਇਆ ਸੀ, ਇਹ ਰੰਗ ਤਾਂ ਫਿਰ ਬਦਲਦੇ ਰਹੇ, ਫਿਰ ਰੰਗ ਤਾਂ ਬਦਲਦੇ ਰਹੇ। ਲਓ ਜੀ ਇਹ ਅਜੇ ਤੱਕ ਕਾਫੀ ਕੁਝ ਚੀਜ਼ਾਂ ਅਜੇ ਪੁਰਾਣੇ ਕਿਲੇ ਦੀਆਂ ਜਿਹੜੀਆਂ ਹਨ ਨਾ ਉਹ ਕੋਈ ਯਾਦਾਂ ਉਹ ਬਚੀਆਂ ਹੋਈਆਂ ਹਨ। ਤੇ ਇਹ ਕੁੰਡੇ ਸ਼ੁੰਡੇ ਇੱਥੇ ਕੋਈ ਨਹੀਂ ਆਂਦਾ ਕੋਈ ਲੱਗਿਆ ਹੋਇਆ? ਨਹੀਂ ਸਰ ਕੁੰਡੇ ਕੰਡੇ ਕੁਝ ਤੁਹਾਨੂੰ ਦੱਸਿਆ ਉੱਤਰ ਗਏ ਨੇ। ਹਾਂ ਉਹ ਦੁਬਾਰਾ ਲਵਾਤੇ ਨੇ। ਹਾਂ ਚੁਕਾਟ ਹਜੇ ਹੈ ਹਾਂ ਜੀ, ਚੁਗਾਠ ਹੈ। ਪੂਰੀ ਦੀ ਪੂਰੀ ਨਜ਼ਰ ਜਿਹੜੀ ਹੈ। ਚੁਗਾਠ ਦਰਵਾਜ਼ਾ ਹਾਂ ਹਾਂ ਤੇ ਇਹ ਦੀਵਾਰ ਤੇ ਕਰ ਲਓ। ਚਲੋ ਇਹਨੂੰ ਸਾਂਭੀ ਰੱਖਣਾ, ਹਾਂ ਇਹਦੀ ਹਿਫਾਜ਼ਤ ਕਰਨਾ ਕਿ ਕੁਝ ਤਾਂ ਬਚਿਆ ਰਹੇ। ਹਾਂ ਜੀ 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 ਹਾਂ ਹਾਂ ਹਾਂਜੀ। ਇਸ ਵੇਲੇ ਨਾ ਅਸੀਂ ਉਸੇ ਹੀ ਕਿਲੇ ਦੇ ਵਿੱਚ ਬੈਠੇ ਹਾਂ ਤੇ ਮਾਂ ਜੀ ਬੈਠੇ ਨੇ ਤੇ ਮਾਂ ਜੀ ਕਿਲੇ ਦੇ ਬਾਰੇ ਦੱਸ ਰਹੇ ਸਨ ਤੇ ਨਾਲੇ ਕੁਝ ਦੱਸ ਰਹੇ ਨੇ ਕਿ ਪਾਰਟੀਸ਼ਨ ਦੇ ਵੇਲੇ ਦੀ ਕੁਝ ਹੋਰ ਗੱਲ ਵੀ ਦੱਸ ਰਹੇ ਨੇ। ਕੀ ਨਾਂ ਹੈ ਮਾਂ ਜੀ ਤੁਹਾਡਾ? ਮੇਰੇ ਨਾਂ ਹੈ ਸੁਗਰਾ। ਸੁਗਰਾ ਜੀ, ਤੇ ਤੁਸੀਂ ਦੱਸੋ ਇਸ ਕਿਲੇ ਦੇ ਬਾਰੇ ਕਿ ਕਿਲਾ ਕਿੱਥੇ ਤੱਕ ਹੁੰਦਾ ਸੀ, ਕਿਵੇਂ ਹੁੰਦਾ ਸੀ? ਆਹ ਸਿਰੇ ਤਾਈਂ ਹੁੰਦਾ ਤਾ। ਉਹ ਅੱਗੇ ਤੱਕ ਅੱਗੇ ਅੱਗੇ ਉੱਥੇ ਜਿੱਥੇ ਉਹ ਮੀਟਰ ਲੱਗਿਆ ਵਾ ਨਾ ਉੱਥੇ ਫਾਟਕ ਹੁੰਦਾ ਤਾ। ਇੱਥੇ ਫਾਟਕ ਹੁੰਦਾ ਸੀ? ਉੱਥੇ ਫਾਟਕ ਮੋਹਰੇ ਫਾਟਕ ਲੱਗਿਆ ਵਾ ਹੁੰਦਾ ਤਾ। ਹਾਂ 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 ਤੇ ਕਿੰਨੇ ਕੁ ਹੁੰਦਾ, ਕਿੰਨੀਆਂ ਕੁ ਕਨਾਲਾਂ ਦੇ ਵਿੱਚ ਕਿੰਨੇ ਕੁ ਹੁੰਦਾ ਸੀ? ਇਹ 10 ਕਨਾਲਾਂ ਮੈਂ ਦੱਸਦੇ ਆ। ਅੱਛਾ 10 ਕਨਾਲਾਂ ਦਾ ਹੈ। ਹਾਂ 10 ਕਨਾਲਾਂ ਵਾ ਨਾ ਹਾਂ ਪੂਰਾ ਕਿੱਲਾ ਜ਼ਮੀਨ ਦੇ ਵਿੱਚ ਨਾ। ਤੇ ਸਵਾ ਕਿੱਲਾ ਬਣ ਹਾਂ, ਗਿਆ। ਹਾਂ। ਸਵਾ ਕਿੱਲਾ ਯਾਰ ਕਿੱਲੇ ਬੜੇ ਹੀ ਤੇ ਜੀ ਜੀ ਜੀ। ਤੇ ਉੱਥੇ ਤਾਂ ਇੰਦਾ ਆ ਪਿੱਛਾ ਮਕਾਨ ਵੀ ਦੇਖੋ, ਬਰਾਂਡੇ ਆ ਪਿੱਛਾ ਕੋਠੜੀਆਂ ਆ, ਤੂੰ ਦੇਖਿਆ ਹੀ ਆ ਉੱਥੇ ਤਾਂ ਹੀ ਹੱਦ। ਤੇ ਇੱਥੇ ਕਿੰਨੇ ਕੁ ਘਰ ਰਹਿੰਦੇ ਸੀ? ਹੈਂ ਇੱਥੇ ਕਿੰਨੇ ਘਰ ਰਹਿ ਰਹੇ ਸਨ? ਮੈਂ ਤਾਂ ਬੱਚਿਆ, ਮੈਂ ਤਾਂ ਆਈ ਹਿੰਦੁਸਤਾਨ ਤੇ ਪੈਦਾ ਹੋਈ ਵੀ। ਨਹੀਂ ਮੈਂ ਉਹੀ ਨਾ, ਜਦੋਂ ਹਿੰਦੁਸਤਾਨ ਤੋਂ ਤੁਸੀਂ ਇੱਥੇ ਆ ਗਏ ਤੇ ਉਸ ਹਾਂ। ਕਿਲੇ ਦੇ ਵਿੱਚ ਫਿਰ ਕਿੰਨੇ ਕੁ ਘਰ ਰਹਿੰਦੇ ਸਨ? ਇਹਦੇ ਵਿੱਚ ਤਾਂ ਬਹੁਤ 50-60 ਘਰ ਰਹਿੰਦੇ, ਇੱਕ ਕਮਰਾ ਤਾਂ ਅੱਛਾ ਸਾਰਿਆਂ ਨੇ ਜਦ ਮਾਰੇ ਖਵੇ ਤਾਂ ਆਏ ਤੇ ਹਾਂ ਹਾਂ ਲੁੱਟੇ ਮਾਰੇ ਵੇ ਵੱਡੇ ਟੁੱਕੇ ਵੇ ਇੱਕ ਦੂਏ ਕੋਲ ਬੈਠ ਜਾਂਦੇ, ਇੱਕ ਇੱਕ ਕੋਠੜੀ ਸੀ। ਹੁਣ ਉਹ ਜਿਹੜੇ ਤੁਸੀਂ ਦੇਖਾ ਹੈ ਨਾ ਉਹ 4 ਘਰਾਂ ਦੀ ਜਗ੍ਹਾ। ਠੀਕ ਹੈ ਹਾਂ ਠੀਕ ਹੈ। ਤੇ ਜਦ ਤੇ ਤੁਸੀਂ ਕਿੱਥੋਂ ਆਏ ਉੱਥੋਂ ਹਿੰਦੁਸਤਾਨ ਤੋਂ? ਅਸੀਂ ਆਏ ਇਹਦੇ ਨਾਲ ਰੋਪੜ ਦੇ ਲਾਗਿਓ।
ਰੋਪੜ ਦੇ ਲੱਗੇ। ਰੋਪੜ ਦੇ ਲੱਗ ਗਿਆ। ਅੱਛਾ ਅੱਛਾ। ਹਾਂ ਤੇ ਤੁਸੀਂ ਉਸ ਟਾਈਮ ਕਿੰਨੀ ਉਮਰ ਸੀ ਤੁਹਾਡੀ? ਮੈਂ ਚੌਥੇ ਸਾਲ ਮਾਂ ਸੀ। ਮੈਨੂੰ ਸੁਰਤ ਕੋਈ ਨਹੀਂ। ਫਿਰ ਗੱਲਾਂ ਬਾਤਾਂ ਸੁਣੀਆਂ ਵੀਆਂ ਨਾ ਭੈਣ ਭਰਾਵਾਂ ਦੀਆਂ ਤੇ ਤੇ ਹੁਣ ਸਿਆਣੇ ਹੋ ਗਏ ਅਸੀਂ। ਤੇ ਵੱਡੇ ਯਾਦ ਕਰਦੇ ਸਨ ਪਿੱਛੇ ਰੋਪੜ ਨੂੰ? ਵੱਡੇ ਜਿਹੜੇ ਸਨ ਤੁਹਾਡੇ? ਹਾਂ ਜੀ, ਉਹ ਗੱਲਾਂ ਬਾਤਾਂ ਮਾਈ ਕਰਦੇ। ਬਾਪੂ ਹਾਂ ਯਾਦ ਕਰਦੇ ਸੀ? ਹਾਂ ਗੱਲਾਂ ਕਰਦੇ ਸੀ। ਜਦੋਂ ਗੱਲਾਂ ਕਰਦੇ ਸੀ ਨਾ ਫਿਰ ਉਹ ਸਾਰੇ ਯਾਦ ਵੀ ਐਂ ਕਹਿੰਦੇ ਵੀ ਰੋਪੜ। ਫਿਰ ਕਹਿੰਦਾ ਸਾਡਾ ਕੰਪ ਲੱਗਿਆ ਤਾਂ ਕਰਾਲੀ, ਕੋਈ ਕਰਾਲੀ ਸ਼ਹਿਰ ਹੋਣਾ ਜੀ। ਹਾਂ ਫਿਰ ਜਦ ਵੱਡੇ ਟੁਕੇ ਜਿਹੜੇ ਬਚਦੇ ਜੀ ਤੇ ਫਿਰ ਉਹਨਾਂ ਦਾ ਕੰਪ ਉੱਥੇ ਲੱਗਿਆ ਤਾਂ ਕੰਪ ਉੱਥੇ ਲੱਗਿਆ। ਕੋਥਾ ਮਰ ਗਏ, ਕੋਈ ਬਚਦਾ ਕੁਝ ਤੇ ਪਾਕਿਸਤਾਨ ਮਾ ਆ ਗਏ। ਹੋਰ ਬਾਕੀ ਗੱਲਾਂ ਸੁਣੀਆਂ ਵੀਆਂ। ਬਾਕੀ ਮੈਨੂੰ ਸੁਰਤ ਕੋਈ ਨਹੀਂ ਉਦੋਂ। ਬਾਕੀ ਹੁਣ ਦੇ ਬੱਚਿਆਂ ਦਾ ਬਹੁਤ ਸੁਰਤ ਆ ਤੇ ਉਹ ਜਮਾਨੇ ਮਾ ਐਡੀ ਸੁਰਤ ਨਹੀਂ। ਹਾਂ ਨਹੀਂ, 4 ਸਾਲ ਦੇ ਬੱਚੇ ਨੂੰ ਇੱਥੇ ਵੀ ਹੁਣ ਕਰਦੀ ਇਤਨੀ ਸੁਰਤ ਹੋਏ। ਨਹੀਂ ਹੁਣ ਤਾਂ 2 ਸਾਲ ਦੇ ਨੂੰ ਟੱਟ ਮੱਟ ਕਰਦੇ ਆ। ਚਲੋ ਮਿਹਰਬਾਨੀ ਜੀ, ਤੁਸੀਂ ਗੱਲਬਾਤ ਕੀਤੀ। ਅੱਛਾ ਬਹੁਤ ਅੱਲਾ ਤੰਦਰੁਸਤੀ ਰੱਖਿਆ। ਚੰਗਾ। ਅੱਛਾ, ਇਹੀ ਪੁਰਾਣੀ ਜਿਹੜੀ ਗਲੀ ਹੈ ਉਹ ਇਹੀ ਆ ਰਹੀ? ਇਹ ਪੁਰਾਣੀ ਗਲੀ ਹੈ। ਹਾਂ ਹਾਂ, ਉਹ ਪਿੱਛੇ ਤੱਕ ਕੇ ਸਾਰਾ ਉਹੀ ਪੁਰਾਣੀ ਗਲੀ ਦਾ ਜੀ ਦੱਸ ਰਿਹਾ ਕਿ ਉਹੀ ਹੈ। ਇਹ ਤੇ ਫਿਰ ਇਹ ਖੱਬੇ ਹੱਥ ਜਿਹੜਾ ਸਾਰਾ ਹੈ ਉਸ ਵੇਲੇ ਦਾ ਕਿਲਾ ਸੀ। ਅਸਲਾਮ ਅਲੈਕੁਮ। ਇਹ ਸਾਰਾ ਕਿਲਾ ਸੀ ਔਰ ਇਹ ਬਾਕੀ ਫਿਰ ਘਰ ਜਿਹੜੇ ਦੂਸਰੇ ਸਨ ਉਹ ਇਸ ਦੇ ਸੀ। ਬਹੁਤ ਵੱਡਾ ਚੌੜਾ ਕਿਲਾ ਸੀ। ਮੈਂ ਤਾਂ ਦੱਸਿਆ ਕਿ ਅਸੀਂ ਤੇ ਲੁਕਦੇ ਸੀ ਨਾ, ਫੜੇ ਨਹੀਂ ਜਾਂਦੇ ਸੀ। ਹਾਂ ਹਾਂ ਲੁਕਣ ਮਿੱਟੀ ਖੇਡਣੀ ਜੀ ਜੀ। ਵੜ ਜਾਣਾ, ਗੱਲ ਖਤਮ। ਫਿਰ ਲੱਭ ਥੱਕ ਜੋ, ਤੁਹਾਨੂੰ ਬੰਦਾ ਨਹੀਂ ਲੱਭਣਾ ਕਿੱਧਰ ਗਿਆ। ਇੱਥੇ ਤੱਕ ਕਿਲਾ ਹੁੰਦਾ ਸੀ। ਜੋ ਜਿੱਥੋਂ ਚੱਲੇ ਆ ਪਿੱਛੋਂ ਉੱਥੋਂ ਲੈ ਕੇ ਦੱਸਦੇ ਨੇ ਕਿ ਇੱਥੇ ਤੱਕ ਕਿਲਾ ਹੁੰਦਾ ਸੀ। ਕਿਲਾ ਸੀ ਔਰ ਪਿੱਛੇ ਫਿਰ ਇਸ ਸਾਈਡ ਤੇ ਵੀ ਜਿਤਨਾ ਇਹ ਕਰਕੇ ਆਇਆ ਇਹ ਇੰਨਾ ਹੁੰਦਾ ਸੀ। 10 ਕਨਾਲ ਦੇ ਵਿੱਚ ਦੱਸ ਰਹੇ। ਇਹ ਪਿੱਛੇ ਤੱਕ ਹੈ। ਪਿੱਛੇ ਫਿਰ ਜਿੱਥੇ ਉਹ ਗੈਸ ਮੀਟਰ ਲੱਗਾ। ਹਾਂਜੀ ਹਾਂਜੀ, ਉਹ ਜਿਹੜੇ ਆ ਰਹੇ ਨੇ ਇਹ ਸਾਰਾ ਏਰੀਆ ਜਿਹੜਾ ਸੀ ਇਹ ਪੂਰਾ ਏਰੀਆ ਕਿਲੇ ਦਾ ਸੀ। ਆ ਪੁਰਾਣਾ ਘਰ ਜਿਹੜਾ ਹੈ ਇੱਥੇ ਪੁਰਾਣਾ ਘਰ ਸੀ ਆ ਵਾਲੇ। ਹਾਂ ਹਾਂ, ਇਹ ਕਿਸੇ ਹੋਰ ਫੈਮਿਲੀ ਦਾ ਸੀ। ਇਹ ਜੇ ਕੁਝ ਬਚਿਆ ਹੋਇਆ ਪੁਰਾਣਾ ਘਰ। ਪੁਰਾਣਾ ਘਰ ਲੱਗਾ ਸੀ ਪ੍ਰੋਪਰ ਇੱਥੇ। ਇੱਥੇ ਕੋਈ ਹੋਰ ਦੂਸਰੀ ਫੈਮਿਲੀ ਹੋਣੀ ਹੈ ਨਾ। ਫੈਮਿਲੀ ਹੋਣੀ ਇੱਥੇ ਪ੍ਰੋਪਰ ਜ਼ਿਆਦਾ ਲੱਗਾ ਹੋਇਆ ਸੀ। ਤੇ ਇਹ ਘਰ ਨਾ ਇਹ ਵੀ ਜਿਵੇਂ ਐਜ ਨਹੀਂ ਘਰ ਉਹ ਲਾਸਟ ਤੇ ਘਰ ਨਜ਼ਰ ਆ ਰਿਹਾ ਤੁਹਾਨੂੰ। ਜੀ ਜੀ ਜੀ, ਉੱਚੇ ਵਾਲਾ ਇਹ ਵੀ ਵੱਡਾ ਘਰ ਸੀ। ਇਹ ਵੀ ਵੱਡਾ ਘਰ ਸੀ। ਹਾਂ, ਇਹ ਅੱਜ ਗਲੀ ਬਣੀ ਹੋਈ ਸੀ। ਤੇ ਇਹ ਘਰ ਮੈਂ ਇਹ ਆਪਣੇ ਹੀ ਪੁਰਾਣਾ ਘਰ। ਇਹ ਪੁਰਾਣੇ ਬੱਚੇ ਬੈਠ ਕੇ ਜੀ ਉਹਨਾਂ ਨੇ ਲਾਸਟ ਟਾਈਮ ਬਣਾਈ ਸੀ। ਜੀ ਜੀ ਹਾਂਜੀ, ਇਹ ਬਿਲਕੁਲ ਕਿਲੇ ਦੇ ਸਾਹਮਣੇ ਹੀ ਪੁਰਾਣਾ ਘਰ ਜਿਹੜਾ ਹੈ ਉਹ ਕੁਝ ਬਚਿਆ ਹੋਇਆ ਹੈ। ਤੇ ਇਹ ਦੇਖਦੇ ਕਾਫੀ ਬਿਹਤਰ ਹਾਲਤ ਦੇ ਵਿੱਚ ਹੈ। ਤੁਸੀਂ ਦੇਖ ਸਕਦੇ ਹੋ ਉਹਦੇ ਪੁਰਾਣੇ ਉਹੀ ਦਰਵਾਜ਼ੇ ਵਗੈਰਾ ਸਾਰਾ ਕੁਝ ਉਹੀ ਪੁਰਾਣਾ। ਹਾਂ ਹਾਂ, ਔਰ ਇਹ ਪੂਰਾ ਉਹੀ ਬੂਹਾ ਅੱਗੇ ਡਾਟਾਂ ਵਾਲਾ ਤੇ ਸਾਰਾ ਉਹੀ ਸਾਰਾ ਕੁਝ ਬਚਿਆ ਹੈ। ਹੁਣ ਇਹਦਾ ਜੀ ਜੀ ਉੱਥੇ ਤੱਕ ਜਾ ਰਹੇ ਸੀ, ਲਾਓ ਘਰ ਤੱਕ ਜਾ ਰਹੇ ਸੀ। ਇਹ ਲਾਈਨ ਦੇ ਵਿੱਚ ਬਣੇ ਹੋਏ ਸਨ। ਮਤਲਬ ਇਹ ਵੀ ਕੋਈ 2-3 ਕਨਾਲ ਦੇ ਅੰਦਰ ਹੈ ਸੀ। ਇਹ ਘਰ ਵੀ ਬਣਿਆ ਵੱਡਾ ਘਰ ਸੀ ਇਹ ਵੀ। ਆ ਦੇਖੋ ਪੁਰਾਣੀਆਂ ਸੀੜੀਆਂ ਨੇ ਆ ਵਾਲੀਆਂ। ਹਾਂ ਹਾਂ, ਇਹ ਨਵੀਂ ਬਾਅਦ ਪੁਰਾਣੀਆਂ ਸੀੜੀਆਂ ਬਣੀਆਂ ਹੋਈਆਂ। ਜੀ ਜੀ ਜੀ, ਤੁਸੀਂ ਦੇਖੋ ਡਾਟ ਲੱਗੀ ਹੋਈ ਹੈ। ਹਾਂ ਹਾਂ, ਆਓ ਜੀ। ਨਵਾਬਾਂ ਦਾ ਘਰ। ਤੁਸੀਂ ਜਾਓ, ਬਾਰਿਸ਼ਾਂ ਆਈਆਂ ਹੋਈਆਂ ਨੇ ਤੇ ਤੁਸੀਂ ਜਾਓ ਨਾ। ਵਾਹ ਉਹ ਕਾਰ ਵੀ ਹਾਂ ਇਹ ਬਕਾਇਦਾ ਗਲੀ ਬਣੀ ਹੋਈ ਸੀ। ਉਹਦਾ ਅੱਲਾ ਦਾ ਨਾਮ ਦਾ ਸਿਸਟਮ ਬਣਾਇਆ। ਜੀ, ਇਹ ਕਿਲੇ ਦੇ ਸਾਹਮਣੇ ਜਿਹੜੀ ਜਗ੍ਹਾ ਹੈ ਸੀ ਉੱਥੇ ਹੁਣ ਬੜੀ ਆਲੀਸ਼ਾਨ ਮਸਜਿਦ ਹੈ ਉਹ ਬਣੀ ਹੋਈ ਹੈ। ਇਹਦਾ ਨਾਮ ਰੱਖਿਆ ਹੈ ਜਾਮੇ ਮਸਜਿਦ ਬਿਲਾਲ ਬੱਦੋਕੇ। ਇਹ ਮਸਜਿਦ ਹੈ ਇਸ ਵੇਲੇ ਬੱਦੋਕੇ ਦੇ ਵਿੱਚ। ਪੁਰਾਣੇ ਕਿਲਾ ਜਿਹੜਾ ਸੀ ਉਹਦੇ ਬਿਲਕੁਲ ਸਾਹਮਣੇ ਉੱਥੇ ਬਣ ਚੁੱਕਾ। ਇਹ ਤੋਂ ਪਹਿਲੇ ਇਸ ਪਿੰਡ ਦੇ ਮਾਲਕ ਕੌਣ ਇਸ ਪਿੰਡ ਦਾ ਸਭ ਤੋਂ ਵੱਡਾ ਮਾਲਕ ਤਾਂ ਸੁਦਾਗਰ ਸਿੰਘ ਸੀ। ਜੀ ਜੀ, ਉਹਦੇ 4 ਹੀ ਪੁੱਤਰ ਸਨ। ਉਸ ਤੋਂ ਬਾਅਦ ਆ ਮੀਆਂ ਸੂਏ ਇਹਨਾਂ ਦੀ 200 ਕਿੱਲਾ ਪੈਲੀ ਇਹਨਾਂ ਦੀ।
ਉਸ ਤੋਂ ਬਾਅਦ ਉਹ ਚੰਨਣ ਕੇ ਜੱਟ ਕੇ ਜਿੱਥੇ ਬੈਠੇ ਨੇ ਉਹ ਜੱਟ ਸੀ, ਉਹਦਾ ਨਾਮ ਹੁੰਦਾ ਸੀ ਖੜਕ ਸਿੰਘ। ਠੀਕ ਹੈ। ਉਹਨਾਂ ਦਾ ਰਕਬਾ ਹੁੰਦਾ ਸੀ ਇੱਥੇ। ਉਸ ਤੋਂ ਬਾਅਦ ਉਹ ਪਰਲੇ ਦਾ ਹਿੰਦੂ ਹੁੰਦੇ ਸੀ, ਜਿਹੜੇ ਬਾਬੇ ਮਾਦਰ ਸ਼ਾਹ ਜਾ ਕੇ ਰਕਬਾ ਦਿੱਤਾ। ਉਹਨਾਂ ਨੇ ਵਿੱਚੋਂ 6 ਕਿੱਲੇ 11 ਮਰਲੇ ਬਾਬੇ ਮਾਦਰ ਸ਼ਾਹ ਨੂੰ ਇਨਾਮ ਦਿੱਤਾ ਹੈ ਠੀਕ ਹੈ। ਹਿੰਦੂਆਂ ਨੇ। ਉਹ ਹਿੰਦੂਆਂ ਦਾ ਰਕਬਾ ਗਿਆ ਹੈ। ਬਾਕੀ ਰਹਿ ਗਏ ਉਹ ਜਿਹੜੇ ਹੈਗੇ ਨੇ ਜਿੱਥੇ ਆਪਣੇ ਸੁਰਾਂ ਵਾਲੇ ਰਹਿੰਦੇ ਨੇ, ਉਹਦੇ ਜੱਟ ਦਾ ਮੈਨੂੰ ਨਾਂ ਨਹੀਂ ਆਉਂਦਾ, ਕਿਉਂਕਿ ਮੇਰੀ ਉਮਰ ਮੈਂ ਐਵੇਂ ਨਹੀਂ ਕਰ ਸਕਦਾ। ਲੇਕਿਨ ਸਾਡੇ ਜਿਹੜੇ ਆ ਗੁਆਂਢ ਹੈ, ਇਹਨਾਂ ਨੂੰ ਮੈਂ ਸਾਰਿਆਂ ਨੂੰ ਜਾਣਦਾ। ਅੱਛਾ, ਇਹ ਦੱਸਦੇ ਨੇ ਵੀ ਇਹ ਜ਼ਿਲ੍ਹਾ ਕੌਂਸਲ ਦੇ ਮੈਂਬਰ ਵੀ ਸਨ ਜਿਹੜੇ ਸਨ ਗੱਜਣ ਸਿੰਘ। ਗੱਜਣ ਸਿੰਘ ਮੈਂਬਰ ਸੀ, ਮੈਟ੍ਰਿਕ ਪੜ੍ਹਿਆ ਹੈ। ਅੱਛਾ। ਹਾਂ, ਇਹ ਮੈਟ੍ਰਿਕ ਪੜ੍ਹਿਆ ਸੀ। ਇਹ ਇਹਨੂੰ ਸਾਰੇ ਹਾਲਾਤ ਦਾ ਪਤਾ ਸੀ, ਦੌੜ ਜਾਂਦਾ ਸੀ, ਇਹ ਸਾਰੇ ਗੱਲਾਂ ਦੱਸਦਾ ਸੀ ਜੀ। ਉਸ ਵਕਤ ਜਿਹੜਾ ਇਹ ਸਾਰਾ ਪਿੰਡ ਹੈ ਨਾ, ਇਹ ਹੈਗਾ ਸਿੱਖ ਬਰਾਦਰੀ ਦਾ। ਠੀਕ ਹੈ। ਇੱਥੇ ਮੁਸਲਮਾਨ ਹੈ ਹੀ ਨਹੀਂ। ਕੋਈ ਲੜਾਈ ਝਗੜਾ ਨਹੀਂ ਹੈਗਾ। ਸਾਡਾ ਪਿੰਡ ਪਹਿਲੋਂ ਲੈ ਕੇ ਅਮੀਰ ਹੈ, ਪਾਕਿਸਤਾਨ ਹਿੰਦੁਸਤਾਨ ਤੋਂ ਪਹਿਲੋਂ ਲੈ ਕੇ, ਔਰ ਅੱਜ ਵੀ ਅਮੀਰ ਹੈ। ਇੱਥੇ ਲੜਾਈ ਨਹੀਂ ਹੁੰਦੀ। ਲੜਾਈ ਉਹਨਾਂ ਥਾਵਾਂ 'ਚ ਹੁੰਦੀ ਹੈ ਜਿੱਥੇ ਲੋਕ ਭੁੱਖ ਹੋਵੇ ਜਾਂ ਕੋਈ ਐਸੀ ਚੀਜ਼, ਉੱਥੇ ਲੋਕ ਲੜਦੇ ਨੇ। ਇਹ ਤਾਂ ਪਿੰਡ ਹੀ ਪਹਿਲੋਂ ਲੈ ਕੇ ਅਮੀਰ ਹੈ। ਸੁਦਾਮਾ ਬੜਾ ਵੱਡਾ, ਇਹ ਤਾਂ ਮਤਲਬ ਵੱਡਾ ਘਰ ਹੈ, ਕਿਹੜਾ ਹਿਸਾਬ ਨਾਲ ਹੈ। ਔਰ 4 ਹੀ ਚਬਾਰੇ ਸਨ ਇਹਨਾਂ ਦੀਆਂ, ਕਈ ਕੋਠੜੀਆਂ ਅੰਦਰ, ਮੈਂ ਗਿਣਤ ਕੇ ਤਾਂ ਨਹੀਂ ਦੱਸ ਸਕਦਾ। ਉਹ ਅੱਜ ਢਾਕਤੀਆਂ ਨੇ ਇਹਨਾਂ ਨੇ ਸਾਰੀਆਂ। ਅਜੇ ਮੀਆਂ ਸੌਂਦੀਆਂ ਨੇ ਸਾਰੀਆਂ, ਉਹ ਅਜੇ ਹੈਗੀਆਂ ਨੇ। ਆ ਤਾਂ ਤੇ ਜਿਹੜੀਆਂ ਉਹ ਖੜਕ ਸੌਂਦੀਆਂ ਨੇ, ਉਹਦਾ ਘਰ ਹੈ। ਇਹ ਬਾਬਾ ਜੀ, ਇਹ ਜਿਹੜਾ ਘਰ ਸੀ ਇਹਨਾਂ ਦਾ, ਇਹ ਤਾਂ 7-8 ਕਨਾਲ ਦੇ ਵਿੱਚ ਸੀ, ਕੋਈ 100 ਦੇ ਨੇੜੇ ਉਸ ਦਾ ਕਮਰਾ ਸੀ। ਆਹੋ। ਤੇ ਬਾਅਦ ਦੇ ਵਿੱਚ ਫਿਰ ਅਲਾਟਮੈਂਟ ਵੱਖੋ ਵੱਖਾ ਘਰਾਂ ਨੂੰ ਹੋਈ ਹੈ ਜਾਂ ਕਿਸੇ ਇੱਕ ਘਰ ਨੂੰ? ਨਹੀਂ, ਇਹਨਾਂ ਦੀ ਵੱਖਰੀ ਨਹੀਂ ਹੋਈ। ਇਹ ਮੁਸ਼ਤਰਕਾ ਖਾਤਾ ਇਹਨਾਂ ਦਾ। ਇਹ ਗੱਜਣ ਸਿੰਘ ਕੇਰ ਸਿੰਘ ਜਦੋਂ ਇੱਥੇ ਆਏ ਨੇ ਨਾ, ਉਹ ਰਕਬਾ ਨਹੀਂ ਸੀ ਪੈਂਦਾ ਜਿਹੜਾ ਉਹ 300 ਕਿੱਲਾ ਹੈ। ਫਿਰ ਇੱਥੇ ਆਣ ਕੇ ਫਿਰ ਇਹਨਾਂ ਤਹਿਸੀਲੇ ਜਾ ਕੇ ਫਿਰ ਇਹਦੇ ਫਾਰਮ ਲਏ, ਫਿਰ ਇੱਥੇ ਜਾ ਕੇ ਫਿਰ ਦੱਸਿਆ ਪਿੱਛੇ, ਫਿਰ ਉਹ ਰਕਬਾ ਲਾਟ ਹੋਇਆ। ਨਹੀਂ ਤਾਂ ਰਕਬਾ ਲਾਟ ਨਹੀਂ ਸੀ ਹੁੰਦਾ। ਉਹ ਤਾਂ 3-3 ਮਹੀਨੇ ਰਹਿੰਦੇ ਰਹੇ ਨੇ ਇੱਥੇ, ਔਰ ਸਾਡੇ ਘਰ ਹੀ ਰਹਿੰਦੇ ਰਹੇ ਨੇ। ਅੱਛਾ, ਜਦੋਂ ਲੋਟੀ ਪੈ ਗਈ ਹੈ ਪਾਰਟੀਸ਼ਨ ਤੋਂ ਬਾਅਦ, ਉੱਥੇ ਜਾ ਕੇ ਦੁਬਾਰਾ ਫਿਰ ਇੱਥੇ ਆਏ? ਫਿਰ ਇੱਥੇ ਆਏ ਨੇ। ਠੀਕ ਹੈ। ਫਿਰ ਇੱਥੇ ਆਣ ਕੇ ਫਿਰ ਲਾਹੌਰ ਜਾ ਕੇ ਨਾ ਤਹਿਸੀਲ ਦੇ ਵਿੱਚ ਉਹ ਜਿਹੜਾ ਰਿਕਾਰਡ ਹੈ ਨਾ ਉੱਥੇ, ਫਿਰ ਉਹ ਰਿਕਾਰਡ ਦੇ ਵਿੱਚ ਇਹਨਾਂ ਨੇ ਆਖਿਆ ਵੀ ਸਾਡਾ ਉੱਥੇ ਰਕਬਾ। ਫਿਰ ਇਹਨਾਂ ਨੂੰ ਨਕਲ ਲਈ, ਫਿਰ ਉਹਨਾਂ ਨੂੰ ਫੋਟੋ ਸਟੇਟ ਕਰਾਇਆ, ਉਦੋਂ ਨਹੀਂ ਸੀ ਹੁੰਦਾ ਸਾਈਨ ਕਰਾ। ਫਿਰ ਇਹ ਵਾਪਸ ਫਿਰ ਉਹ 300 ਕਿੱਲਾ ਫਿਰ ਪੈਲੀ ਪਈ ਇਹਨਾਂ ਨੂੰ। ਜਿਹੜੀ ਇੱਥੋਂ ਵਾਲੀ ਪੈਲੀ ਉਹ ਪੈ ਗਈ ਸੀ ਪਹਿਲਾਂ। ਮਾਲਕ ਬਣ ਗਏ ਸੀ ਉੱਥੇ, ਬਣੇ ਪੱਕੀ ਚੀਜ਼ ਨੇ। ਠੀਕ ਹੈ। ਕਦੇ ਬੁੜੇ ਨਹੀਂ ਮਾਲਕ ਬਣੇ। ਜੀ ਜੀ, ਮਾਲਕ ਮਲਕੀਅਤ ਇਹਨਾਂ ਦੀ ਜਿਹੜਾ ਪੱਕੀ ਪਿੰਡ ਹੈ ਨਾ ਜੀ, ਉੱਥੇ ਹੀ ਹੈ ਅਬੋਰ ਦੇ ਕੋਲ। ਔਰ ਇਹ ਬਠਿੰਡਾ ਤੋਂ ਜਿਹੜਾ ਕਰਾਚੀ ਦਾ ਪੁਰਾਣਾ ਰੋਡ ਹੈ, ਉਸ ਤੇ ਹੀ ਇਹਨਾਂ ਦੀ ਹੈ। ਸਾਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਨਾ, ਸਾਡੇ ਵਿਆਹ ਸ਼ਾਦੀਆਂ ਦੇ ਉੱਤੇ ਆਏ। ਮੇਰੇ ਚਾਚੇ ਦਾ ਵਿਆਹ ਸੀ ਇਬਰਾਹਿਮ ਦਾ। ਉਸ ਵਕਤ ਕੇਰ ਸਿੰਘ ਆਇਆ ਸੀ। ਉਹ ਕੇਰ ਸਿੰਘ ਦਾ ਪੁੱਤਰ ਸੀ ਕਸ਼ਮੀਰਾ, ਉਹ ਵੀ ਆਇਆ ਸੀ। ਇਹ ਕੇਰ ਸਿੰਘ ਕੌਣ ਸੀ? ਕੇਰ ਸਿੰਘ ਗੱਜਣ ਸਿੰਘ ਦਾ ਵੱਡਾ ਭਰਾ, ਸਭ ਤੋਂ ਵੱਡਾ ਭਰਾ ਸੀ। ਵੱਡਾ ਭਰਾ ਉਹਦਾ ਨਾਂ ਕੇਰ ਸਿੰਘ। ਸੌਦਾਗਰ ਸਿੰਘ ਦਾ ਪੁੱਤਰ। ਸੌਦਾਗਰ ਸਿੰਘ ਦਾ ਪੁੱਤਰ ਹੈ, ਔਰ ਉਹਦਾ ਨਾਂ ਕੇਰ ਸਿੰਘ ਹੈ। ਉਹਦੇ ਪੁੱਤਰ ਦੇ ਨਾਲ ਕਸ਼ਮੀਰ ਸਿੰਘ ਹੈ। ਉਹ ਦੋਵੇਂ ਆਏ ਸਨ ਮੇਰੇ ਚਾਚੇ ਦੇ ਵਿਆਹ ਤੇ। ਠੀਕ ਹੈ। ਠੀਕ। ਅਸੀਂ ਉਹਨਾਂ ਨੂੰ ਸੱਦਿਆ ਸੀ। ਹਾਂ ਹਾਂ ਹਾਂ। ਬਲਕਿ ਮੈਂ ਵੀ ਗਿਆ ਹਾਂ, ਕਾਦਾ ਬੋੜਾ ਮੈਂ ਵੀ ਵੇਖਿਆ, ਪੱਕੀ ਵੇਖੀ ਮੈਂ, ਇਹਨਾਂ ਦਾ ਬਾਗ ਵੇਖਿਆ ਹੈ। ਹਾਂ ਹਾਂ। ਮੈਂ ਵੀ ਗਿਆ ਸਾਂ। ਹਾਂ ਹਾਂ।